पुलिस ने गवर्नमेंट ਨੂੰ ਕਿਹਾ ਕਿ 7000 ਆਰਮਸ ਲਾਇਸੈਂਸ ਜਿਹੜੇ ਨੇ ਕੈਂਸਲ ਕਰ ਦਿਓ। ਮਤਲਬ ਇਹ ਹੈ ਵੀ ਇਹ ਸ਼ੁਰੂਆਤ ਹੈ, ਇਹਨਾਂ ਨੇ ਹੌਲੀ ਪੰਜਾਬ ਨੂੰ ਡਿਸਆਰਮ ਕਰਨਾ। ਵਿੱਚੋਂ ਕਹਿ ਰਿਹਾ ਦੇਖੋ ਇਹ ਅਸੀਂ ਇਸ ਲਈ ਇਹ ਕਰ ਰਹੇ ਹਾਂ ਕਿ ਹਾਈ ਪ੍ਰੋਫਾਈਲ ਸ਼ੂਟ ਆਊਟ ਹੋਏ, ਇਨਕਲੂਡਿੰਗ ਦਾ ਕਿਲਿੰਗ ਆਫ ਯੂਥ ਅਕਾਲੀ ਦਾ ਲੀਡਰ ਵਿੱਕੀ ਮਿੱਧੂ ਖੇੜਾ ਮੋਹਾਲੀ 'ਚ 2021 ਐਂਡ ਸਿੰਗਰ ਐਂਡ ਕਾਂਗਰਸ ਲੀਡਰ ਸਿੱਧੂ ਮੂਸੇਵਾਲਾ ਇਨ 2022। ਹੁਣ ਸਿੱਧੂ ਮੂਸੇਵਾਲੇ ਦਾ ਮਰਡਰ ਕੋਈ ਲਾਇਸੈਂਸ ਵੈਪਨ ਨਾਲ ਤਾਂ ਨਹੀਂ ਹੋਇਆ, ਤੁਹਾਡੀ ਗੈਂਗ ਦੇ ਕੋਲੋਂ ਇਹ ਆਇਆ ਵੀ ਜਿਹੜੇ ਹਥਿਆਰ ਵਰਤੇ ਗਏ ਉਹ ਰੂਸੀ ਸੀ, ਉਹ ਕੋਈ ਲਾਇਸੈਂਸ ਵੈਪਨ ਨਹੀਂ ਸੀ। ਕਿਉਂਕਿ ਪੰਜਾਬ ਦੀ ਆਬਾਦੀ ਭਾਰਤ ਦੀ ਆਬਾਦੀ ਦਾ 2% ਹੈ, ਪਰ ਉਹਨਾਂ ਦੇ ਕੋਲ 10% ਹਥਿਆਰ ਨੇ ਜਿਹੜੇ, ਇਸ ਲਈ ਅਸੀਂ ਜਿਹੜਾ ਇਸ ਸਾਰੇ ਦੇ ਉੱਤੇ ਉਹਨੂੰ ਕਰਬ ਲਾ ਰਹੇ। ਸੋ ਇਹ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਸਮਥਿੰਗ ਬਿਗ ਇਜ਼ ਗੋਇੰਗ ਟੂ ਹੈਪਨ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਪੰਜਾਬ ਵਿੱਚ ਸਿੱਖ ਕੌਮ ਦੇ ਖਿਲਾਫ ਕੋਈ ਵੱਡੀ ਮਾਰੂ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਪੰਜਾਬ ਵਿੱਚ 7000 ਲਾਇਸੈਂਸੀ ਹਥਿਆਰਾਂ ਦੀ ਰਿਪੋਰਟ ਜਿਹੜੀ ਹੈ ਪਰਮਿਟ ਹੈ ਰੱਦ ਕੀਤੇ ਜਾਣਗੇ ਔਰ ਜ਼ਾਹਿਰ ਹੈ ਕਿ ਇਸ ਦਾ ਮਕਸਦ ਪੰਜਾਬ ਦੇ ਸਿੱਖਾਂ ਨੂੰ ਬੇਹਥਿਆਰੀ ਕਰਨਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜੋ ਇੰਡੀਕੇਸ਼ਨਸ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਚੱਲ ਰਿਹਾ ਪਾਰਟ, ਉਸ ਤੋਂ ਕਿਸੇ ਵੱਡੇ ਘੱਲੂਘਾਰੇ ਵੱਡਾ, ਜਦੋਂ ਮੈਂ ਕਹਿ ਰਿਹਾ ਇਹ ਜਿਹੜੇ ਵਾਪਰੇ ਨੇ ਉਹਨਾਂ ਨੂੰ ਵੀ ਪਿੱਛੇ ਛੱਡਣ ਵਾਲਾ ਵੱਡੇ ਲੈਵਲ ਦੀ ਨਸਲਕੁਸ਼ੀ, ਉਹਨਾਂ ਨੂੰ ਬਿਲਕੁਲ ਜਿਹੜਾ ਦੁਬੇਲ ਬਣਾਉਣ ਦੇ ਲਈ ਕੁਛ ਨਾ ਕੁਛ ਐਸਾ ਰਿੱਝ ਰਿਹਾ ਉਹਨਾਂ ਦੀ ਤੌੜੀ ਦੇ ਵਿੱਚ ਹਕੂਮਤ ਦੀ ਔਰ ਉਹਨਾਂ ਦੀਆਂ ਏਜੰਸੀਆਂ ਦੀ, ਜਿਸ ਦੀਆਂ ਤੁਹਾਨੂੰ ਥੋੜ੍ਹੀਆਂ ਇੰਡੀਕੇਸ਼ਨਸ ਮਿਲਦੀਆਂ ਨੇ। ਅਸੀਂ ਇਹ ਦੇਖਿਆ ਕਿ 7, 8, 9, 10 ਮਈ ਦੇ ਭਾਰਤ ਪਾਕਿਸਤਾਨ ਟਕਰਾਅ ਤੋਂ ਬਾਅਦ ਜਦੋਂ ਇਹ ਕਿਹਾ ਗਿਆ ਉਹਨਾਂ ਵੱਲੋਂ ਕਿ ਜੀ ਅਸੀਂ ਪਾਣੀ ਨੂੰ ਐਜ਼ ਏ ਵੈਪਨ ਵੀ ਇਸਤੇਮਾਲ ਕਰਾਂਗੇ, ਇੰਡਸ ਵਾਟਰ ਟ੍ਰੀਟੀ ਸਸਪੈਂਡ ਕੀਤੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬੜਾ ਡੈਲੀਬਰੇਟਲੀ ਪੰਜਾਬ ਦੇ ਵਿੱਚ ਫਲੱਡ ਲਿਆਂਦੇ ਗਏ ਔਰ ਇਹ ਗੱਲ ਸਾਹਮਣੇ ਆਈ ਕਿ ਕਿਵੇਂ ਬਿਨਾਂ ਵਾਰਨਿੰਗ ਤੋਂ ਔਰ ਇੱਕ ਪਾਸੇ ਪੂਰਾ ਉਹਨਾਂ ਨੇ ਜਿਹੜੀ ਰਿਜ਼ਰਵਾਇਰ ਅੱਧੀ ਜਿਹੜੀ ਹੈ ਸਿਲਟ ਨਾਲ ਭਰੀ ਹੋਈ ਹੈ ਡੈਮ ਦੀ, ਔਰ ਦੂਜੀ ਉਹਨੂੰ ਪਿਛਲੇ ਕਈ ਸਾਲਾਂ ਤੋਂ ਖਾਲੀ ਡੈਲੀਬਰੇਟਲੀ ਕਿ ਭਾਈ ਜਿਹੜਾ ਉਹ ਉਹਨਾਂ ਨੇ ਫਲੱਡ ਲਿਆਣੇ ਨੇ। ਲੇਕਿਨ ਤੁਸੀਂ ਨਾਲ ਦੀ ਨਾਲ ਦੇਖਦੇ ਹੋ ਜਦੋਂ ਆਮ ਬੰਦਿਆਂ ਨੇ ਵੀ ਮਹਿਸੂਸ ਕੀਤਾ ਵੀ ਫਲੱਡ ਲਿਆਂਦੇ ਵੀ ਗਏ ਔਰ ਫਿਰ ਕੋਈ ਬੋੜਿਆ ਨਹੀਂ ਮਦਦ ਦੇ ਉੱਤੇ, ਸੈਂਟਰ ਗੌਰਮੈਂਟ ਤੋਂ ਲੈ ਕੇ ਕੋਈ ਹਿੰਦੂ ਜਥੇਬੰਦੀਆਂ, ਕਿਸੇ ਦਾ ਦੂਰ ਦੀ ਗੱਲ ਕਿਸੇ ਲੈਵਲ ਦੀ ਵੀ। ਲੇਕਿਨ ਪੰਜਾਬ ਇੱਕ ਦੂਸਰੇ ਦੇ ਨਾਲ ਖਲੋਤਾ, ਸਾਡੀ ਸਿੱਖ ਰਵਾਇਤ ਨੇ ਉਹ ਸਾਰੇ ਦੇ ਵਿੱਚ ਵੀ ਰਾਦਰ ਅਸੀਂ ਮਜ਼ਬੂਤ ਹੋ ਕੇ ਨਿਕਲੇ, ਸਟਰੈਂਥ ਨਜ਼ਰ ਆਈ ਔਰ ਇਹ ਵੀ ਆਇਆ ਕਿ ਭਾਈ ਅਸੀਂ ਤੁਹਾਡੇ ਸਭ ਤੋਂ ਬਿਨਾਂ ਵੀ ਆਪਣੇ ਬਲਬੂਤੇ ਸਰਵਾਈਵ ਕਰ ਸਕਦੇ। ਅਤੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਲਿਆ ਕੇ ਖੜ੍ਹਾ ਕਰ ਦਿੱਤਾ। ਜੇ ਉਸ ਦੇ ਉੱਤੇ ਚੱਲ ਰਿਹਾ ਸੀ ਔਰ ਉਹ ਪੂਰਾ ਪੰਜਾਬ ਦੇ ਵਿੱਚ ਇੱਕ ਮੁੱਠਤਾ ਹੋ ਰਹੀ ਸੀ, ਅਤੇ ਉਹਨਾਂ ਨੇ 130ਵੀਂ ਸੰਵਿਧਾਨ ਸੋਧ ਦੇ ਨਾਂ ਥੱਲੇ ਚੰਡੀਗੜ੍ਹ ਨੂੰ ਪੱਕੇ ਤੌਰ 'ਤੇ ਯੂਨੀਅਨ ਟੈਰੀਟਰੀ ਬਣਾਉਣ ਦੀ ਲਾਈਨ, ਪੰਜਾਬ ਦਾ ਜਿਹੜਾ ਮਾੜਾ ਮੋਟਾ ਦਾਅਵਾ ਐਡਮਿਨਿਸਟ੍ਰੇਟਿਵ ਗਵਰਨਰ ਇਹ ਉਹ ਵਾਲਾ ਉਹਨੂੰ ਵੀ ਖਤਮ ਕਰਨ ਦੀ ਲਾਈਨ ਕੀਤੀ। ਹੁਣ ਕੱਲ੍ਹ ਦੀ ਖਬਰ ਸੀ ਕਿ ਰੀਸੈਂਟ ਫਲੱਡਸ ਇਨ ਪੰਜਾਬ ਨਾਟ ਐਗਰੀਵੇਟਿਡ ਡਿਊ ਟੂ ਪੂਅਰ ਰਿਜ਼ਰਵਾਇਰ ਮੈਨੇਜਮੈਂਟ। ਸੈਂਟਰ ਜਿਹੜਾ ਉਹਨੂੰ ਜਸਟੀਫਾਈ ਕਰ ਰਿਹਾ, ਨਹੀਂ ਇਹਦਾ ਕੋਈ ਉਹਦੇ ਨਾਲ ਕੋਈ ਤਾਲੁਕ ਹੀ ਨਹੀਂ ਹੈ। ਔਰ ਇਹ ਹੁਣ ਇਹ ਇੱਕ ਪਾਸੇ ਆਰਥਿਕਤਾ ਦਾ ਜੋ ਹਾਲ ਪੰਜਾਬ ਦਾ ਕੀਤਾ ਇਸ ਵੇਲੇ, ਜਿਹੜੇ ਸਭ ਤੋਂ ਥੱਲੜੇ ਡੰਡੇ ਦੇ ਉੱਤੇ ਅਰੁਣਾਚਲ ਪ੍ਰਦੇਸ਼ ਹੈ ਉਸ ਲੈਵਲ ਦੇ ਉੱਤੇ ਪੰਜਾਬ ਦਾ ਹਾਲ ਕੀਤਾ ਹੋਇਆ, ਇੰਨਾ ਕਰਜ਼ਾਈ ਕਰ ਦਿੱਤਾ ਔਰ ਬੁਰਾ ਹਾਲ ਹੈ। ਔਰ ਫਲੱਡ ਆ ਕੇ ਚਲੇ ਗਏ। ਔਰ ਕੱਲ੍ਹ ਵੀ ਮੇਰੀ ਗੱਲ ਕਿਸੇ ਨਾਲ ਹੋ ਰਹੀ ਸੀ, ਪੰਜਾਬ 'ਚ ਅਜੇ ਵੀ ਹਜ਼ਾਰਾਂ ਕਿਸਾਨ ਨੇ ਜਿਨ੍ਹਾਂ ਦੇ 4-4 ਫੁੱਟ 5-5 ਫੁੱਟ ਰੇਤਾ ਖੜ੍ਹਾ ਖੇਤਾਂ ਦੇ ਵਿੱਚ, ਅਗਲੀ ਫਸਲ ਦੇ ਉਹ ਕਾਬਲ ਹੀ ਨਹੀਂ ਹੋਇਆ। ਕੋਈ ਕਿਸੇ ਪਾਸਿਓਂ ਮਦਦ ਦੀ ਕੋਈ ਤਵੱਕੋ, ਈਵਨ ਜੇ ਪੰਜਾਬ ਹਕੂਮਤ ਦਾ ਹੀ ਮੰਨੀਏ, ਕਿਉਂਕਿ ਇਹ ਹੈ ਤਾਂ ਇਨ ਕਾਹੂਟਸ ਨੇ। ਕਈ ਵਾਰੀ ਨੂਰਾ ਖੁਸ਼ਤੀ ਵੀ ਕਰਨ ਲੱਗ ਜਾਂਦੇ ਨੇ ਦੱਸਣ ਦੇ ਲਈ ਜੀ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਨਾਲ ਇਹ ਹੋ ਰਿਹਾ, ਲੇਕਿਨ ਹੈ ਇਨ ਕਾਹੂਟਸ ਜਿਹੜੇ ਨੇ ਉਹ ਹੈਂਡ ਐਂਡ ਗਲਵ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਦੇਖ ਰਹੇ ਹਾਂ ਵੀ ਇੰਟਰਨਲ ਐਸਿਮੀਲੇਸ਼ਨ ਦੀ ਲਾਈਨ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਮਾਗਮਾਂ 'ਤੇ, ਔਰ ਹੁਣ ਜਿਹੜੀ ਕਰਤੂਤ ਪੰਜਾਬ ਸਰਕਾਰ ਨੇ ਆਪਣੀ ਐਲਾਨੀ ਹੈ ਕਿ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ
ਫੈਂਸੀ ਡਰੈਸ ਮੁਕਾਬਲੇ ਕਰਵਾਉਣੇ ਨੇ 5 ਤੋਂ 9 ਸਾਲ ਦੀ ਉਮਰ ਦੇ ਬੱਚੇ ਪਾਰਟਿਸਿਪੇਟ ਕਰਨਗੇ। ਅਸੀਂ ਦੇਖ ਰਹੇ ਹਾਂ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਜਾਰੀ ਨੇ। ਇਸ ਕਿਸਮ ਦਾ ਹੀ ਵਾਕ ਜਿਹੜਾ ਸਾਰਾ ਸੌਦਾ ਸਾਧ ਦੇ ਨਾਲ ਜਿਹੜਾ ਟਕਰਾਅ ਹੁੰਦਾ ਹੈ ਪਹਿਲੀ ਸਟੇਜ ਤੇ, ਬਾਕੀ ਤਾਂ ਜੋ ਕਰ ਹੀ ਰਿਹਾ ਸੀ ਉਹ ਸੀ ਕਿ ਉਸਨੇ 10ਵੇਂ ਪਾਤਸ਼ਾਹ ਵਾਲੀ ਪੋਸ਼ਾਕ ਪਹਿਨ ਕੇ ਔਰ ਉਹ ਕਿ ਜੀ ਮੈਂ ਜਾਮੇ ਇਨਸਾਨ ਬਣਾ ਰਿਹਾ ਔਰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਸੀ 5, ਉਹ ਪੂਰਾ ਉਸ ਕਿਸਮ ਦਾ ਹੀ ਡਰਾਮਾ ਰਚਾਇਆ ਗਿਆ ਜਿਹਦੀ ਜਿਹੜਾ ਸੇਕ ਹੈ ਅਜੇ ਤੱਕ ਅਸੀਂ ਦੇਖ ਰਹੇ ਹਾਂ ਵੀ ਕਿਸ ਹੱਦ ਤੱਕ ਉਹ ਸਾਰੀ ਗੱਲ ਹੁਣ ਇਹ ਨਵਾਂ ਇਹਨਾਂ ਨੇ ਸ਼ੁਰੂ ਕਰ ਲਿਆ। ਹੁਣ ਦੂਸਰਾ ਪੱਖ ਜਿਹੜਾ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਨ੍ਹਾਂ ਨੌਜਵਾਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਦਿੱਲੀ ਸਾਮਰਾਜ ਔਰ ਸਿੱਖ ਰਾਜ ਪੰਜਾਬ ਜਾਂ ਸਿੱਖ ਕੌਮ ਇਹਨਾਂ 'ਚ ਜਿਹਨੂੰ ਦੀਪ ਸਿੱਧੂ ਨੇ ਬੜੇ ਸਾਦਾ ਪੰਜਾਬੀ ਦੇ ਵਿੱਚ ਸਾਡੇ ਆਲੇ ਤੇ ਦਿੱਲੀ ਆਲੇ ਕਿ ਬਿਆਨਿਆ ਕਿ ਵੀ ਇਹ ਲਾਈਨ ਹੈ ਜਿਹਨੂੰ ਤੁਸੀਂ ਕਹਿੰਦੇ ਵੀ ਲਾਈਨ ਡਰਾ ਕਰਨਾ। ਬਿਲਕੁਲ। ਸਿੱਧੂ ਮੂਸੇਵਾਲਾ ਉਦੋਂ ਕੀ ਗਾਉਂਦਾ ਸੀ ਕੀ ਨਹੀਂ, ਹਥਿਆਰਾਂ ਨੂੰ ਪਿਆਰ ਕਰਦਾ ਸੀ, ਟਰੈਕਟਰ ਤੇ ਸੰਤਾਂ ਦੀ ਫੋਟੋ ਲਾਈ ਸੀ, ਇਹ ਬਿਯੋਂਡ। ਲੇਕਿਨ ਉਸ ਨੇ ਇੱਕ ਸਟੇਜ ਦੇ ਉੱਤੇ ਪੰਜਾਬੀ ਅਣਖ, ਗੈਰਤ, ਡਿਫਾਇੰਸ ਉਹ ਪ੍ਰੋਜੈਕਟ ਕਰਨੀ ਸ਼ੁਰੂ ਕੀਤੀ। ਖਾਸ ਤੌਰ ਤੇ ਜਦੋਂ SYL ਕਨਾਲ ਦੇ ਮੁੱਦੇ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਟ੍ਰਿਬਿਊਟ ਔਰ ਉਹ ਸਾਰਾ ਪਾਰਟ ਉਸ ਨੂੰ ਕਿਹਨਾਂ ਹਥਿਆਰਾਂ ਦੇ ਨਾਲ ਪੰਜਾਬ ਦੇ ਵਿੱਚ ਉਸ ਦਾ ਮਰਡਰ ਕੀਤਾ ਗਿਆ, ਜਿਸ ਬਾਰੇ ਉਦੋਂ ਕੀ ਆਇਆ ਕਿ ਉਹੀ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਅਮਿਤ ਸ਼ਾਹ ਦੀ ਪਾਲਤੂ ਹੈ, ਉਹ ਲਾਰੈਂਸ ਬਿਸ਼ਨੋਈ ਅੱਜ ਜਿਹੜਾ ਉਹ ਸਾਬਰਮਤੀ ਦੇ ਵਿੱਚ ਬਿਠਾਇਆ ਹੋਇਆ ਗੁਜਰਾਤ 'ਚ ਉਹਨੂੰ। ਜੇ ਉਹਦਾ ਭਰਾ ਇੱਥੋਂ ਡਿਪੋਰਟ ਹੋ ਕੇ ਗਿਆ, ਕੋਈ ਉਸ ਤੋਂ ਬਾਅਦ ਖਬਰ ਨਹੀਂ ਹੈ ਵੀ ਕਿੱਥੇ ਕੀ ਹੈ। ਰਾਦਰ ਜੇ ਉਹਨਾਂ ਨੂੰ ਲੱਗਾ ਕਿ ਵੀ ਭੇਤ ਬਾਹਰ ਆ, ਉਹਨੂੰ ਮਾਰ ਵੀ ਦੇਣਗੇ। ਉਹਨਾਂ ਦੇ ਜਿਹੜਾ ਬਦਮਾਸ਼ ਪਾਲੇ ਹੁੰਦੇ ਨੇ, ਜਿਨ੍ਹਾਂ ਨੇ ਪਾਲੇ ਹੁੰਦੇ ਨੇ, ਉਹੀ ਮਾਰਦੇ ਨੇ। ਹਾਲਾਂ ਹੁਣ ਇਹ ਆਇਆ ਕਿ ਜੀ ਫਲਾਣੇ ਦਾ ਜਿਹੜਾ ਗੋਲਡੀ ਬਰਾੜ ਦਾ ਬੰਦਾ ਜਿਹੜਾ ਉਹ ਚੰਡੀਗੜ੍ਹ 'ਚ ਮਾਰਤਾ ਔਰ ਉਹਨਾਂ ਦੇ ਬਿਆਨ ਆਇਆ ਕਿ ਲਾਰੈਂਸ ਬਿਸ਼ਨੋਈ ਨੇ ਸਾਡੇ ਨਾਲ ਦਗਾ ਕੀਤਾ ਹੈ ਔਰ ਅਸੀਂ ਇਹਦੀ ਗੈਂਗ ਤੋਂ ਬਦਲੇ ਲਵਾਂਗੇ। ਸੋ ਮੈਨੂੰ ਇਹ ਲੱਗਦਾ ਵੀ ਇਹ ਸਾਰੀਆਂ ਹੀ ਇਹਨਾਂ ਦੇ ਹੀ ਬਣਾਏ ਹੋਏ ਨੇ, ਇਹੀ ਉਹਨਾਂ ਨੂੰ ਪਲਾਂਟ ਕਰਦੇ ਨੇ। ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀ ਵਾਇਲੈਂਸ ਵੀ ਜਿਹੜੀ ਪੰਜਾਬ 'ਚ ਪੁਲਿਸ ਜਾਂ ਏਜੰਸੀਆਂ ਮਰਵਾਉਣਗੀਆਂ ਉਹਨੂੰ ਮਿਊਚੁਅਲ ਗੈਂਗਫੇਅਰ, ਗੋਲਡੀ ਬਰਾੜ ਵਰਸਸ ਬਿਸ਼ਨੋਈ ਤੇ ਇਹ ਉਹ ਕਰਨਗੇ। ਹੁਣ ਨਾ ਤਾਂ ਸਿੱਧੂ ਮੂਸੇਵਾਲਾ ਦਾ ਮਰਡਰ ਦਾ ਕਾਰਨ ਲਾਇਸੈਂਸੀ ਹਥਿਆਰ ਹੈ, ਕਿਸੇ ਲਾਇਸੈਂਸੀ ਹਥਿਆਰ ਦਾ ਤਾਂ ਝਗੜਾ ਨਹੀਂ ਹੋਇਆ, ਨਾ ਹੀ ਕੋਈ ਹੋਰ ਇਸ ਕਿਸਮ ਦਾ ਵਾਕਿਆ। ਪਰ ਅੱਜ ਦੀ ਜਿਹੜੀ ਇਹ ਖਬਰ ਹੈ, ਇਹ ਮੇਰਾ ਖਿਆਲ ਹੈ ਜਿਨ੍ਹਾਂ ਨੂੰ ਵੀ ਥੋੜਾ ਬਹੁਤ ਪੰਜਾਬ ਦਾ ਫਿਕਰ ਹੈ, ਉਹਨਾਂ ਨੂੰ ਇਸ ਤੋਂ ਚੌਂਕਣਾ ਚਾਹੀਦਾ ਹੈ ਕਿ ਵੀ ਅਲਟੀਮੇਟਲੀ ਹੁਣ ਲਾਇਸੈਂਸਡ ਵੈਪਨ ਤੁਸੀਂ ਆਪਣੀ ਸੁਰੱਖਿਆ ਲਈ ਲੈਂਦੇ ਹੋ। ਬਿਲਕੁਲ ਜ਼ਾਹਰ ਹੈ ਪੰਜਾਬ ਦੇ ਵਿੱਚ ਸਿੱਖ ਬਹੁ ਗਿਣਤੀ ਨੇ, ਸਿੱਖਾਂ ਦਾ ਹਥਿਆਰਾਂ ਨਾਲ ਪਿਆਰ, ਹਥਿਆਰ ਸਾਡਾ ਇਨਸੈਪਰੇਬਲ ਪਾਰਟ ਹੈ। ਸਾਡੇ ਸਾਹਮਣੇ ਇਹ ਹੈ ਕਿ ਵੀ ਬਿਨਾਂ ਸ਼ਸਤਰ ਤੋਂ ਜਿਹੜਾ ਬੰਦਾ ਹੈ ਉੱਥੇ ਭੀੜ ਹੁੰਦਾ ਔਰ ਵੈਸੇ ਵੀ ਜਿਸ ਕਲਚਰ ਦੇ ਵਿੱਚ ਸ਼ਰੀਕਾਬਾਜ਼ੀ ਦਾ ਪਾਰਟ ਹੈ, ਦੂਸਰਾ ਹੈ ਤੁਹਾਨੂੰ ਆਪਣੀ ਸੁਰੱਖਿਆ। ਔਰ ਜੋ ਲਾ ਐਂਡ ਆਰਡਰ ਦੇ ਹਾਲਾਤ ਪੰਜਾਬ 'ਚ ਬਣੇ ਹੋਏ ਨੇ, ਜਿਸ ਕਿਸਮ ਦੀ ਲੁੱਟ ਖਸੁੱਟ ਔਰ ਬਈਆ ਕਲਚਰ ਔਰ ਬਾਕੀ ਕ੍ਰਾਈਮ ਹੁੰਦੇ ਨੇ, ਤੁਹਾਡੇ ਕੋਲ ਆਪਣਾ ਹੀ ਹਥਿਆਰ, ਤੁਹਾਨੂੰ ਕਿਹਨੇ ਸਿਕਿਉਰਿਟੀ ਦੇਣੀ ਹੈ? ਉਹ ਤਾਂ ਜਿਹੜੀ ਆ ਚੋਰ ਤੇ ਕੁੱਤੀ ਰਲੇ ਹੋਏ ਨੇ, ਪੁਲਿਸ ਤਾਂ ਰਲੀ ਹੋਈ ਆ ਕ੍ਰਿਮੀਨਲਸ ਦੇ ਨਾਲ, ਡਰੱਗਸ ਪੈਡਲਰਸ ਦੇ ਨਾਲ ਔਰ ਡਰੱਗ ਲਿਆਉਣ ਵਾਲਿਆਂ ਦੇ ਨਾਲ। ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਇਹਨਾਂ ਮੁਲਕਾਂ ਦੇ ਵਿੱਚ, ਅਮਰੀਕਾ ਦੇ ਵਿੱਚ ਸੈਕੰਡ ਅਮੈਂਡਮੈਂਟ ਲਿਆਂਦੀ ਗਈ ਕਿ ਤੁਹਾਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਰਾਈਟ ਟੂ ਕੀਪ ਆਰਮਸ ਤੁਹਾਡਾ ਹੱਕ ਹੈ। ਸੋ ਉਸ ਮੁਲਕ ਦੇ ਵਿੱਚ ਵੀ ਭਾਵੇਂ ਬੜੇ ਸਟ੍ਰਿੰਜੈਂਟ ਮੇਜਰਸ ਨੇ ਲਾਇਸੈਂਸ ਲੈਣ ਦੇ ਲਈ ਔਰ ਦੂਸਰੇ, ਲੇਕਿਨ ਇਹ ਤੁਹਾਡਾ ਕਾਨੂੰਨੀ ਹੱਕ ਬਣਦਾ ਹੈ ਕਿ ਜੇ ਤੁਹਾਡੇ ਕੋਲ ਵੈਲਿਡ ਗਰਾਊਂਡਸ ਨੇ ਆਪਣੀ ਸੁਰੱਖਿਆ ਨੂੰ ਲੈ ਕੇ, ਤੁਸੀਂ ਲਾਇਸੈਂਸ ਲਈ ਅਪਲਾਈ ਕਰਦੇ ਹੋ ਔਰ ਹਥਿਆਰ ਦੇ ਲਾਇਸੈਂਸ ਮਿਲਦੇ ਨੇ। ਪਰ ਇਸ ਵੇਲੇ ਪੰਜਾਬ ਦੇ ਵਿੱਚ 3.46 ਲੱਖ ਲੋਕਾਂ ਦੇ ਕੋਲ, ਆਲਮੋਸਟ 3.5 ਲੱਖ ਲੋਕਾਂ ਦੇ ਕੋਲ ਲਾਇਸੈਂਸੀ ਹਥਿਆਰ ਨੇ ਔਰ ਟੋਟਲ ਜਿਹੜੀਆਂ ਗਨਸ ਨੇ ਇਹਨਾਂ ਦੀ ਲਾਇਸੈਂਸੀ ਹਥਿਆਰ ਵਾਲਿਆਂ ਦੇ ਕੋਲ 4.3 ਲੱਖ ਹੈ। ਹੁਣ ਜ਼ਾਹਰ ਹੈ ਕਿ ਵੀ ਸਿੱਖਾਂ ਦਾ ਤਾਂ ਵੈਸੇ ਵੀ ਹਥਿਆਰਾਂ ਦੇ ਨਾਲ ਇੱਕ ਨੈਚੁਰਲ ਰਿਸ਼ਤਾ ਹੈ ਔਰ ਇਹ ਜਿਹੜੇ ਨੇ ਜਿੰਨੇ ਭਾਰਤ ਦੇ ਵਿੱਚ ਕੁੱਲ ਹਥਿਆਰ ਨੇ ਉਹਦਾ 10% ਪੰਜਾਬ ਦੇ ਕੋਲ ਹੈ। ਹੁਣ ਇਹਨਾਂ ਨੇ ਕੀ ਸ਼ੁਰੂ ਕੀਤਾ, ਇਹਨਾਂ ਨੂੰ ਲੱਗਦਾ ਹੈ ਕਿ ਵੀ
ਔਰ ਜਿਹਦੇ ਕੋਲ ਲਾਇਸੈਂਸ ਹੁੰਦਾ ਉਹਦੇ ਘਰ ਦਾ ਪਤਾ ਹੁੰਦਾ ਹੈ, ਐਡਰੈਸ ਹੁੰਦਾ ਹੈ, ਅਫੋਰਡ ਕਰ ਸਕਦਾ ਹੈ, ਗਨ ਲੈਣੀ ਅਫੋਰਡ ਕਰ ਸਕਦਾ ਹੈ, ਉਸ ਨੂੰ ਜਿਹੜੀ ਹੈ ਉਹ ਜਦੋਂ ਹਾਲਾਂ ਲਾਇਸੈਂਸੀ ਹਥਿਆਰਾਂ ਦਾ ਕੋਈ ਬਹੁਤਾ ਯੂਜ਼ ਨਹੀਂ ਹੁੰਦਾ ਮੁਸੀਬਤ ਦੇ, ਜੇ ਸਰਕਾਰ ਹੀ ਕਰੈਕਡ ਉਹਨੂੰ ਸਭ ਤੋਂ ਪਹਿਲਾਂ ਤੁਹਾਡੇ ਹਥਿਆਰ ਜਮ੍ਹਾਂ ਕਰਵਾਉਂਦੇ ਆ। ਔਰ ਇਸ ਸਭ ਦੇ ਚੱਲਦਿਆਂ ਵੀ ਈਵਨ ਇਹਨਾਂ ਨੂੰ ਇਹ ਲੱਗਦਾ ਵੀ ਹੁਣ ਪੰਜਾਬ ਦਾ ਹਰ ਸਿੱਖ ਉਹ ਸਰਕਾਰ ਜਿਹੜਾ ਕਿਸ ਪਾਰਟੀ ਨਾਲ ਜਾਂ ਕੀ ਆ ਉਹ ਪੰਜਾਬ ਦੇ ਹੱਕ ਲਈ ਆ ਫਿਊਚਰ ਦੇ ਵਿੱਚ ਖਲੋਣ ਲਈ ਤਿਆਰ ਹੋਏਗਾ, ਜਿਵੇਂ ਫਲੱਡਸ ਵੇਲੇ ਖਲੋਤਾ ਹੈ, ਜਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਯਕਜਹਿਤੀ ਦਾ ਇਜ਼ਹਾਰ ਕੀਤਾ। ਹੁਣ ਇਹ ਖਬਰ ਹੈ ਐਜ਼ ਗਨ ਕਲਚਰ ਸਪਾਈਕਸ ਪੰਜਾਬ ਪੁਲਿਸ ਆਸਕ ਗਵਰਨਮੈਂਟ ਟੂ ਕੈਂਸਲ ਓਵਰ 7000 ਆਰਮਸ ਲਾਇਸੈਂਸਿਸ। ਹੁਣ ਨਵੇਂ ਲਾਇਸੈਂਸ ਦੇਣੇ ਤਾਂ ਇਹਨਾਂ ਨੇ ਵੈਸੇ ਹੀ ਬੰਦ ਕੀਤੇ ਹੋਏ ਨੇ। ਔਰ ਮੈਂ ਅੰਮ੍ਰਿਤਸਰ ਦੇ ਹਵਾਲੇ ਨਾਲ ਉਹਨਾਂ ਦਾ JR ਭਾਟੀਆ ਗਨ ਹਾਊਸ ਹੈ, ਉਹਨਾਂ ਨੇ ਇਹ ਕਿਹਾ ਕਿ ਵੀ 700 ਅਰਜ਼ੀਆਂ ਪੈਂਡਿੰਗ ਨੇ ਜਿਹੜੇ ਉਹਨਾਂ ਨੇ ਲਾਇਸੈਂਸ ਲੈਣ ਲਈ ਕੀਤਾ, ਜਿਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਲੁਧਿਆਣੇ ਦੇ ਜਿਹੜੇ 19 ਸਟੋਰ ਸੀ ਗਨ ਸਟੋਰ, ਜਿਹੜੇ ਉਹਨਾਂ 'ਚੋਂ ਅੱਧੇ ਬੰਦ ਹੋ ਗਏ ਨੇ ਕਿਉਂਕਿ ਅੱਗੋਂ ਜਿਹੜਾ ਕਿਸੇ ਨੂੰ ਲਾਇਸੈਂਸ ਦੇ ਹੀ ਨਹੀਂ ਰਹੇ, ਐਪਲੀਕੇਸ਼ਨ ਪੈਂਡਿੰਗ ਨੇ। ਔਰ ਇਸ 'ਚ ਜਿਹੜਾ ਹੁਣ ਜਿਹੜੀ ਇਹਨਾਂ ਦੀ ਅੱਗੋਂ ਨੀਤੀ ਹੈ, ਜਿਹੜੀ ਇਹ ਖਬਰ ਦੇ, ਔਰ ਇਸ ਖਬਰ ਨੂੰ ਉਹਨਾਂ ਨੇ ਹਾਈਲਾਈਟ ਇਸ ਢੰਗ ਨਾਲ ਕੀਤਾ ਕਿ ਜੀ 7 ਪੁਲਿਸ ਨੇ ਗਵਰਨਮੈਂਟ ਨੂੰ ਕਿਹਾ ਕਿ 7000 ਆਰਮਸ ਲਾਇਸੈਂਸ ਜਿਹੜੇ ਨੇ ਕੈਂਸਲ ਕਰ ਦਿਓ। ਮਤਲਬ ਇਹ ਹੈ ਵੀ ਇਹ ਸ਼ੁਰੂਆਤ ਹੈ, ਇਹਨਾਂ ਨੇ ਹੌਲੀ ਹੌਲੀ ਪੰਜਾਬ ਨੂੰ ਡਿਸਆਰਮ ਕਰਨਾ। ਹੁਣ ਲੌਜਿਕ ਹੀ ਦੇ ਰਿਹਾ ਵੀ 7000 ਆਮ। ਹੁਣ ਹਾਲਾਂਕਿ ਹਕੀਕਤ ਇਹ ਹੈ ਕਿ ਜਿੰਨਾ ਪੰਜਾਬ ਦਾ ਜੇ ਤੁਸੀਂ ਕ੍ਰਾਈਮ ਡਾਟਾ ਦੇਖੋਗੇ ਲੈਸ ਦੈਨ 1%, 1% ਤੋਂ ਵੀ ਘੱਟ ਕ੍ਰਾਈਮ ਜਿਹੜਾ ਹੈ ਉਹ ਲਾਇਸੈਂਸ ਵੈਪਨ ਦੇ ਨਾਲ ਹੁੰਦਾ ਹੈ। ਅੱਛਾ, 99% ਜਿਹੜਾ ਕ੍ਰਾਈਮ ਹੈ ਉਹ ਇਲੀਗਲ ਵੈਪਨ ਦੇ ਨਾਲ ਹੁੰਦਾ, ਉਹਦਾ ਲਾਇਸੈਂਸ ਨਹੀਂ ਹੁੰਦਾ। ਕਿਉਂਕਿ ਲਾਇਸੈਂਸਡ ਵੈਪਨ ਦਾ ਤੁਹਾਡਾ ਉਸ ਦਾ ਹੈ ਕਿ ਵੀ ਉਹ ਕਿਹੜਾ ਬ੍ਰਾਂਡ ਹੈ, ਉਹਦੀ ਬੁਲਟ ਕੀ ਹੈ, ਉਹ ਤਾਂ ਲੁਕ ਨਹੀਂ ਸਕਦਾ। ਲੈਸ ਦੈਨ 1% ਜਿਹੜਾ ਕ੍ਰਾਈਮ ਹੈ ਉਹਦੇ ਨਾਲ ਹੁੰਦਾ ਹੈ, 99% ਇਲੀਗਲ ਨਾਲ। ਪਰ 7000 ਲਾਇਸੈਂਸਡ ਵੈਪਨਸ ਨੂੰ ਕੈਂਸਲ ਕਰਨ ਦਾ ਕੀ ਮਤਲਬ ਹੈ? ਔਰ ਲੌਜਿਕ ਇਹ ਜਿਹੜਾ ਅਰਪਤ ਸ਼ੁਕਲਾ ਸਪੈਸ਼ਲ DGP ਹੈ, ਉਹ ਇਹ ਕਹਿ ਰਿਹਾ ਕਿ ਜੀ ਪੰਜਾਬ ਦੇ ਵਿੱਚ ਜਿਹੜਾ ਹੈ ਅਲਾਰਮਡ ਬਾਈ ਸਰਜ ਇਨ ਗਨ ਕਲਚਰ and deaths caused by celebratory firing at wedding and other functions, the Punjab police have recommended the cancellation of about 7000 arms licenses to the state government. ਹੁਣ ਪਹਿਲੀ ਗੱਲ ਤਾਂ ਜਿਹੜੀ ਸੈਲੀਬ੍ਰੇਟਰੀ ਫਾਇਰਿੰਗ ਹੈ ਉਹ ਬਿਹਾਰ UP ਦੂਜੇ ਤੀਜੇ 'ਚ ਵੀ ਕਿੰਨੇ ਕੁ ਬੰਦੇ ਮਾਰ ਗਏ ਸੈਲੀਬ੍ਰੇਟਰੀ ਫਾਇਰ ਦੇ ਨਾਲ। ਗੁੰਡਿਆਂ ਦੇ ਹੱਥੋਂ, ਭਈਆਂ ਦੇ ਹੱਥੋਂ ਹਰ ਚੌਥੇ ਦਿਨ ਕੋਈ ਨਾ ਕੋਈ ਮਰਡਰ ਹੋਇਆ ਹੁੰਦਾ ਹੈ। ਉਹ ਤੁਹਾਨੂੰ ਕ੍ਰਾਈਮ ਨਜ਼ਰ ਨਹੀਂ ਆਉਂਦਾ, ਉਹ ਕੋਈ ਛੁਰਿਆਂ ਨਾਲ ਕਰਦਾ ਹੈ, ਕੋਈ ਹੋਰ ਲੋਹੇ ਦੀਆਂ ਰੋਡਾਂ ਨਾਲ ਕਰਦਾ ਹੈ। ਵੈਪਨ ਤਾਂ ਉਹ ਉਹਨਾਂ ਨੂੰ ਹੀ ਐਜ਼ ਏ ਵੈਪਨ ਯੂਜ਼ ਕਰਦੇ ਨੇ। ਹੁਣ ਇਸੇ ਹੀ ਆਰਗੂਮੈਂਟ ਦੇ ਵਿੱਚ ਉਹ ਕਹਿ ਰਿਹਾ ਦੇਖੋ ਇਹ ਅਸੀਂ ਇਸ ਲਈ ਇਹ ਕਰ ਰਹੇ ਹਾਂ ਕਿ ਹਾਈ ਪ੍ਰੋਫਾਈਲ ਸ਼ੂਟ ਆਊਟ ਹੋਏ, ਇਨਕਲੂਡਿੰਗ ਦਾ ਕਿਲਿੰਗ ਆਫ ਯੂਥ ਅਕਾਲੀ ਦਾ ਲੀਡਰ ਵਿੱਕੀ ਮਿੱਧੂ ਖੇੜਾ ਮੋਹਾਲੀ 'ਚ 2021 'ਚ ਐਂਡ ਸਿੰਗਰ ਐਂਡ ਕਾਂਗਰਸ ਲੀਡਰ ਸਿੱਧੂ ਮੂਸੇਵਾਲਾ ਇਨ 2022। ਹੁਣ ਸਿੱਧੂ ਮੂਸੇਵਾਲੇ ਦਾ ਮਰਡਰ ਕੋਈ ਲਾਇਸੈਂਸ ਵੈਪਨ ਨਾਲ ਤਾਂ ਨਹੀਂ ਹੋਇਆ, ਤੁਹਾਡੀ ਗੈਂਗ ਦੇ ਕੋਲ ਇਹ ਆਇਆ ਵੀ ਜਿਹੜੇ ਹਥਿਆਰ ਵਰਤੇ ਗਏ ਉਹ ਰੂਸੀ ਸੀ, ਉਹ ਕੋਈ ਲਾਇਸੈਂਸ ਵੈਪਨ ਨਹੀਂ ਸੀ। ਹੁਣ ਉਹਨੂੰ ਇਹ ਕਹਿ ਕੇ ਕਿ ਜੀ ਸਿੱਧੂ ਮੂਸੇਵਾਲੇ ਦਾ ਵੀ ਕਿਉਂਕਿ ਮਰਡਰ ਹੋਇਆ, ਮੱਧੂ ਖੇੜੇ ਦਾ ਵੀ ਹੋਇਆ, ਫਲਾਣੇ ਦਾ ਵੀ ਹੋਇਆ, ਇਸ ਲਈ ਜਿਹੜਾ ਪਿਛਲੇ ਦਿਨਾਂ 'ਚ ਸੈਲੀਬ੍ਰੇਟਰੀ ਫਾਇਰਿੰਗ 'ਚ NRI ਗੁਰਾਇਆ ਨੇ ਚਲਾਈ, 6 ਬੰਦਿਆਂ ਨੂੰ ਅਸੀਂ ਬੁੱਕ ਕੀਤਾ। ਔਰ ਇਹ ਜਿਹੜਾ ਸਾਰਾ ਪਾਰਟ ਹੈ, ਅਸੀਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ਜਿਹੜੇ ਗਨ ਕਲਚਰ ਨੂੰ ਗਲੋਰੀਫਾਈ ਕਰਦੇ ਨੇ, ਅਸੀਂ ਉਹਨਾਂ ਦੇ ਉੱਤੇ ਵੀ ਬੜੀ ਅੱਖ ਰੱਖ ਰਹੇ ਹਾਂ, ਉਹਨਾਂ ਨੂੰ ਅਸੀਂ ਅਨਚੈਕਡ ਨਹੀਂ ਰਹਿਣ ਦਿੱਤਾ। ਅਸੀਂ ਉਹ ਤੁਸੀਂ ਜੀ ਸਦਕੇ ਕਰੋ, ਸੋਸ਼ਲ ਮੀਡੀਆ 'ਤੇ ਕੋਈ ਗਲੋਰੀਫਾਈ ਕਰਦਾ ਹੈ ਉਹਦੇ ਖਿਲਾਫ ਤੁਸੀਂ ਕੋਈ ਕਾਰਵਾਈ ਕਰਨੀ ਹੈ ਬੇਸ਼ੱਕ ਕਰੋ। ਪਰ ਨਾਲ ਦੀ ਨਾਲ ਉਹ ਇਹ ਕਹਿ ਰਿਹਾ ਕਿ ਜੀ ਇਹ ਜਿਹੜੇ ਗਲੋਰੀਫਾਈ ਸੌਂਗਸ ਨੇ ਇਨਸਪਾਇਰਡ ਬਾਈ ਗੈਂਗਸਟਰਸ ਐਂਡ ਆਲ, ਔਰ ਇਸ ਦੇ ਚਲਦਿਆਂ ਅਸੀਂ ਜਿਹੜਾ ਕਿਉਂਕਿ ਪੰਜਾਬ ਦੀ ਆਬਾਦੀ ਭਾਰਤ ਦੀ ਆਬਾਦੀ ਦਾ 2% ਹੈ, ਪਰ ਉਹਨਾਂ ਦੇ ਕੋਲ 10% ਹਥਿਆਰ ਨੇ ਜਿਹੜੇ, ਇਸ ਲਈ ਅਸੀਂ ਜਿਹੜਾ ਇਹ ਸਾਰੇ ਦੇ ਉੱਤੇ ਉਹਨੂੰ ਕਰਬ ਲਾ ਰਹੇ। ਸੋ ਇਹ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਸਮਥਿੰਗ ਬਿਗ ਇਜ਼ ਗੋਇੰਗ ਟੂ ਹੈਪਨ। ਇਹ ਤਾਂ ਸਮਝ ਆ ਸਕਦਾ ਹੈ ਵੀ ਜਦੋਂ ਇਹਨਾਂ ਨੇ ਕੋਈ ਕਰਨਾ ਹੁੰਦਾ ਸੀ, ਜਾਂ ਜਿਵੇਂ ਈਵਨ ਨਵੰਬਰ 84 ਦੇ ਵੇਲੇ ਵੀ ਜਿਵੇਂ ਉਹਨੇ ਬੀਬੀ ਅਜੀਤ ਕੌਰ ਸਟੋਰੀ ਰਾਈਟਰ ਨੇ ਕਿਹਾ ਸੀ ਕਿ ਜੀ ਹਫ਼ਤਾ ਪਹਿਲਾਂ
ਮੈਨੂੰ ਚਿੱਠੀ ਆਈ ਕਿ ਜੀ ਸਾਡੇ ਕੋਲ ਰਿਵਾਲਵਰ ਸੀ, ਅਸੀਂ ਆਪਣੇ ਕਿ ਉਹ ਜਮ੍ਹਾਂ ਕਰਾਓ। ਸੋ ਮਤਲਬ ਇਹ ਹੈ ਵੀ ਉਦੋਂ ਉਹਨਾਂ ਨੇ ਨੀਤੀ ਬਣਾ ਲਈ ਹੋਈ ਸੀ ਵੀ ਕੀ ਕਰਨਾ ਹੈ, ਹਥਿਆਰ ਜਮ੍ਹਾਂ ਕਰਵਾ ਰਹੇ ਸੀ। ਹਾਲਾਂਕਿ ਮੈਂ ਸਮਝਦਾ ਵੀ ਲਾਇਸੈਂਸਡ ਔਰ ਅਨਲਾਇਸੈਂਸਡ ਦਾ ਕੋਈ ਫਰਕ ਨਹੀਂ ਹੈ। ਜਦੋਂ ਸੰਤ ਪਿੰਡਰਾਂ ਵਾਲਿਆਂ ਦੇ ਕੋਲ ਇੱਕ ਬਠਿੰਡੇ ਤੋਂ ਸਿੰਘ ਆਇਆ, ਉਹਨੇ ਕਿਹਾ ਜੀ ਮੈਂ ਤੁਸੀਂ ਵੀ ਜਿਹੜਾ ਉਹ ਕਹਿੰਦੇ ਹੋ ਕਿ ਵੀ ਬਿਨਾਂ ਹਥਿਆਰ ਤੋਂ ਨਰ ਜਿਹੜਾ ਭੀੜ ਹੁੰਦਾ ਹੈ, 10ਵੇਂ ਪਾਤਸ਼ਾਹ ਦੇ ਕੋਟ ਨੂੰ ਉਹ ਦੁਹਰਾਉਂਦੇ ਸੀ। ਤੇ ਉਹ ਕਹਿੰਦਾ ਕਿ ਜੀ ਮੈਂ 5 ਸਾਲ ਹੋ ਗਏ ਨੇ ਲਾਇਸੈਂਸ ਲਈ ਅਪਲਾਈ ਕੀਤਾ, ਕਿੰਨੀ ਵਾਰੀ ਜਿਹੜੀ ਉਸ ਦੀ ਮੈਨੂੰ ਲਾਇਸੈਂਸ ਨਹੀਂ ਦਿੰਦੇ। ਤੇ ਸੰਤਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਤੋਂ ਲਾਇਸੈਂਸ ਲਏ ਸੀ ਹਥਿਆਰਾਂ ਦੇ। ਹਥਿਆਰ ਜਿੰਨੇ ਰੱਖੇ ਜਾਂਦੇ ਨੇ ਰੱਖੋ, ਜਿੰਨੇ ਚੁੱਕੇ ਜਾਂਦੇ ਨੇ ਚੁੱਕੋ। ਸੋ ਮੈਂ ਸਮਝਦਾ ਵੀ ਵਕਤ ਤਾਂ ਉਹ ਆ ਗਿਆ, ਪਰ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਈਵਨ ਉਸ ਸਾਰੇ ਚੋਂ ਨਿਕਲ ਕੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੀ ਨੇ, ਉਹਨਾਂ ਨੂੰ ਵੀ ਇਹ ਡਿਸਆਰਮ ਕਰ ਰਹੇ ਨੇ। ਸੋ ਸਮਥਿੰਗ ਬਿਗ ਇਜ਼ ਗੋਇੰਗ ਟੂ ਹੈਪਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।